ਲਾ ਲਈਏ ਡਾ ਕੀ ਮਤਲਬ ਮੈਂ ਚਾਹੁੰਦਾ ਕਿ ਬੱਚੀਆਂ ਦਾ ਵਿਆਹ ਉੱਥੇ ਹੋਵੇ ਜਿਹੜੇ ਪੜ੍ਹੇ ਲਿਖੇ ਲੋਕ ਹੋਣ ਖਾਨਦਾਨੀ ਲੋਕ ਹੋਣ ਤਾਂ ਕਿ ਅਸੀਂ ਪ੍ਰਾਪਤੀਆਂ ਦੇ ਮਾਲਕ ਆ ਸਾਡੇ ਵਰਗੇ ਬੰਦੇ ਹੋਣੇ ਚਾਹੀਦੇ हाँ जी खानदानी ने पढ़े लिखे ने मैं पढ़े लिखे ਤੇ ਮੈਂ ਚਾਹੁੰਦਾ ਸੀ ਕਿ ਮੈਂ ਵੀ ਵਿਆਹ ਕਰ ਲਵਾਂ ਅਗਰ ਕੋਈ ਤੁਹਾਡੀ ਡਿਮਾਂਡ ਆ ਤੁਸੀਂ ਦੱਸ ਸਕਦੇ ਹੋ ਉਹ ਜਾਓ ਕੰਮ ਕਰਦੇ ਏਡਾ ਮੈਂ ਕਿੱਥੇ ਵਿਆਹ ਕਰਾਣੇ ਮੈਂ ਬੜੇ ਜੇ ਅਮੀਰ ਬੰਦੇ ਨਾਲ ਵਿਆਹ ਕਰਵਾਣਾ ਕਿੱਥੇ ਕਰਾਉਣਾ ਬੜੇ ਅਮੀਰ ਬੰਦੇ ਨਾਲ ਵਿਆਹ ਕਰਵਾਣਾ ਨਹੀਂ ਅਸੀਂ ਤਾਂ ਫਿਰ ਆਈ ਅੱਜ ਗਾਣੇ ਗਾਣੇ ਨਾ ਤੁਮਸੇ ਮਿਲਨੇ ਕੋ ਦਿਲ ਵਾਕਈ ਅਮੀਰ ਆਦਮੀ ਹੈ 2.5 ਲੱਖ ਦੀ ਉਹਨੂੰ ਬੰਦ ਬੰਦੀ क्या मतलब हाँ जी ਤੇ ਮੈਂ ਚਾਹੁੰਦਾ ਆ ਕਿ ਸ਼ਾਦੀ ਹੋਵੇ हाँ ਠੀਕ ਹੈ ਕਿ ਨਹੀਂ केड़ा शादा होए ਤੇ ਤੁਹਾਡੀ ਡਿਮਾਂਡ ਕੋਈ बस रिक्शा ਵੀਰ ਆਉਣ ਵਾਲੇ ਆ अच्छा जी तो अपनी बेइज्जती होने लगती ना मतलब आप किसी और पासे नु गल आइए ਜਾਨੀ ਮੈਂ ਕਰਾਉਣਾ ਹੈ ਵਿਆਹ ਡਿਮਾਂਡ ਤੁਹਾਡੀ ਕੀ ਆ मेरी डिमांड है कि कोई अमीर लड़का होवे जिसका बैंक बैलेंस हो ਆ ਬੈਠੇ ਫੁੱਲ ਲੈ ਕੇ ਆਏ हाँ ਭਾਜੀ ਜੀਂਦੇ ਆ ਨਹੀਂ ਪਾਉਣੇ आप जिसका बैंक बैलेंस होवे जिसको कार होवे बंगला होवे जिसको 10 करोड़ रुपया होवे ਜਾਨੀ ਦੋਨਾਂ ਵਿਆਹ ਕਰਾਉਣਾ 10 ਕਰੋੜ ਰੁਪਈਆ ਹੋਵੇ ਬੈਂਕ ਹੋਵੇ ਬੈਲੈਂਸ ਹੋਵੇ ਗੱਡੀ ਵੱਡੀ ਹੋਵੇ हाँ जाहिर है ਇਹ ਮੁੰਡਾ ਮਿਲੇ ਤੇ ਮੈਨੂੰ ਮਿਲਾਉਣਾ ਤੂੰ वजह ਮੈਂ ਆਪਣੀ ਭੈਣ ਦੇਣੀ ਇਹਨੂੰ ਸਾਲੀਏ 5 ਕਰੋੜ ਕੈਂਸਰ ਆ ਤੈਨੂੰ ਵੀ ਤੇਰੀ ਦਵਾਈ ਮਹਿੰਗੀ ਆਉਣੀ ਆ ਆਓ ਵੇਖ 2.5 ਲੱਖ ਦੀ ਬਾਕੀ ਬਣ ਲਈ ਉਹਨੇ ਮੈਂ ਚਾਹੁੰਦਾ ਆ ਵੀ ਰਿਸ਼ਤੇ ਜਿਹੜੇ ਆ ਨਾ हाँ ਇਹ ਅੱਛੇ ਹੋਣੇ ਚਾਹੀਦੇ ਆ हाँ जी ਤਾਂ ਕਿ ਬੱਚੀਆਂ ਮੈਂ ਟਾਈਮ ਦੇ ਨਾਲ ਰੁਖਸਤ ਕਰ ਸਕਾਂ हाँ जी मलक साहब इस तरह ਦੇ ਮੈਂ ਰਿਸ਼ਤੇ ਲੈ ਕੇ ਆਈ ਤੁਹਾਡੇ ਵਾਸਤੇ ਦੇਖੋਗੇ ਤੇ ਹੈਰਾਨ ਹੋ ਜਾਓ ਅੱਛਾ हाँ ਚਲੋ ਦੁਆ ਕਰੋ ਕਿ ਰਿਸ਼ਤੇ ਆ ਜਾਣ ਅੱਲਾ ਖੈਰ ਹੀ ਕਰੇ अस्सलाम वालेकुम जनाब आई लव यू सदके कुर्बान जावा सर मेहरबानी आ बड़ी दुआ आई लव यू ना यार ਉਹਨੂੰ ਨਾ ਚੇਤਾ ਕਰਾਇਓ ਮੈਂ ਅੱਜ ਡਰਾਮਾ ਕਰਨਾ ਵਾ अस्सलाम वालेकुम चाचा जी ਵਾਲੇਕੁਮ ਸਲਾਮ ਚਾਚਾ ਜੀ ਸੁਣਾਓ ਕੀ ਹਾਲ ਆ ਚਾਚਾ ਜੀ ਸਲਵਾਰ ਜਿੱਥੇ ਲਾਉਂਦੇ ਹੋ ਭੁੱਲ ਆਉਂਦੇ ਹੋ ਹਾਂਜੀ ਹਾਂਜੀ ਚਾਚਾ ਜੀ ਤੁਹਾਡਾ ਭਤੀਜਾ ਆ ਗਿਆ ਅੱਛਾ ਚਾਚਾ ਜੀ ਪਰੇਸ਼ਾਨੀਆਂ ਮੁਕਾ ਦਿਓ ਮੰਜੀਆਂ ਢਾ ਦਿਓ ਅੱਜ ਅਸੀਂ ਇੱਥੇ ਹੀ ਆ ਅੱਛਾ ਹਾਂਜੀ ਹੋਰ ਚਾਚਾ ਜੀ ਮੈਂ ਤਾਂ ਸੁਣਿਆ ਤੁਸੀਂ ਸ਼ਹਿਰ 'ਚ ਕੋਠੀ ਪਾ ਲਈ ਆ ਦੇਖ ਚਾਚਾ ਤੁਹਾਡਾ ਇਸ ਘਰ ਦੇ ਵਿੱਚ ਕੋਈ ਕੰਮ ਨਹੀਂ ਨਹੀਂ ਮੈਂ ਤਾਂ ਸੁਣਿਆ ਕਮਾਲ ਹੈ ਇਸ ਘਰ ਦੇ ਵਿੱਚੋਂ ਕੋਈ ਨਹੀਂ ਇਹ ਮੇਰਾ ਭਤੀਜਾ ਹੈਗਾ ਇਸ ਟਾਈਮ ਤੇ ਬਾਹਰ ਰਕਸ਼ਾ ਵੀ ਨਹੀਂ ਲੱਭਣਾ ਬਕਵਾਸ ਕਰਦਾ ਹੈ ਮੈਂ ਤਾਂ ਸੁਣਿਆ ਤੁਸੀਂ ਸ਼ਹਿਰ 'ਚ ਕੋਠੀ ਪਾਈ ਆ ਨਹੀਂ ਉਹ ਤੁਸੀਂ ਤੇ ਕੋਠਾ ਪਾ ਲਿਆ ਵਾ ਬਸ ਰਹੀਆ ਵੇਲੀ ਸੀ ਮੈਂ ਕਿ ਕੰਮ ਤੇ ਲਾ ਦਈਏ ਚਾਚਾ ਜੀ ਸੁਣਾਓ ਤਬੀਅਤ ਸਿਹਤ ਦਾ ਚੰਗਾ ਆ ਚਾਚਾ ਜੀ ਇੱਕ ਗਲੀ ਦੇ ਕਾਉਂਸਲਰ ਹੋ ਸਲਵਾਰ ਪਾਈ ਨਹੀਂ ਪਾਲਾਂਗੇ ਜਦੋਂ ਸਰਈਆ ਚਲੇ ਜਾਏਗੀ ਚਾਚਾ ਜੀ ਉਹ ਕੌਣ ਆ ਸਰਈਆ ਤਾਂ ਛੋਟੀ ਆ ਜੀ ਆ ਮਲਕ ਸ਼ੇਰ ਤੂੰ ਕੌਣ ਹੈ ਆ ਕੀ ਇੱਕ ਸਾਈਡ ਦਾ ਸੜਿਆ ਵਾ ਕੀ ਲਵਾਇਆ ਉਹ ਫੈਸ਼ਨ ਆ ਭਾਈ ਫੈਸ਼ਨ ਆ ਇਹ ਕਿਹੜਾ ਫੈਸ਼ਨ ਆ ਚਾਚਾ ਜੀ ਇਹਨੂੰ ਲੱਗਦਾ ਇਧਰਲੀ ਸਾਈਡ ਨੂੰ ਪਾਣੀ ਬਹੁਤਾ ਲੱਗਦਾ ਰਿਹਾ ਵਾ ਹੋਰ ਫੈਸ਼ਨ ਫੂਸ਼ਨ ਕੋਈ ਨਹੀਂ ਨਾਲੇ ਸਾਰੀ ਗੱਡੀ ਲਾਲ ਏ ਸਾਰੀ ਗੱਡੀ ਲਾਲ ਹੈ ਕੰਜਰਾਂ ਦਾ ਮਾਲ ਹੈ ਅੱਛਾ ਜੀ ਚਲੋ ਜੇ ਕੰਜਰਾਂ ਦਾ ਮਾਲ ਹੈ ਤੇ ਉਹ ਵੀ ਨਾਲ ਹੈ ਚਾਚਾ ਜੀ ਵੇ ਤੂੰ ਹੈ ਕੌਣ ਤੇ ਕਿੱਥੋਂ ਆਇਆ ਇਹ ਸਰਈਆ ਦਾ ਮੁੰਡਾ ਆ ਆਇਆ ਕਿੱਥੋਂ ਹੈ ਸਰਈਆ ਬੜੀ ਜਫਾਕਸ਼ ਔਰਤ ਸੀ ਅੱਛਾ ਜੋ ਜੇ ਪਿਓ ਜਪੀ ਦੀ ਲੱਖ ਲਾਨਤ ਤੇਰੀ ਬੋਲੀ ਬੋਲੀ ਜੋ ਤੇਰੀ ਪੱਪਿਆ ਜਪੀ ਦੀ ਮੈਂ ਕਾਕਾ ਕਿਸੇ ਭਤੀਜੇ ਨੂੰ ਨਹੀਂ ਮੰਨਦਾ ਮੈਨੂੰ ਕਹਿੰਦਾ ਮੈਂ ਜਵਾਈਆਂ ਨਾਲ ਬਹਿਸ ਨਹੀਂ ਕਰਦਾ ਤੇ ਲੱਗਾ ਵਾ ਹਾਂਜੀ ਚਾਚਾ ਜੀ ਮੈਂ ਨਾਲੇ ਕੱਲਾ ਨਹੀਂ ਆਇਆ ਨਾਲ ਭੋਲਾ ਵੀ ਆਇਆ ਭੋਲਾ ਹੀ ਕਰਨਾ ਆਇਆ ਉਹ ਭੋਲਿਆ
ਮਰੀਏ ਬਾਂਦਰ ਲਿਆਂਦਾ 1700 ਦਾ। ਲੱਗ ਰਿਹਾ 1700 ਦਾ ਕੋਈ ਵੀ ਨਹੀਂ ਦਿੰਦਾ ਚਾਚਾ, ਪਤਾ ਨਹੀਂ ਕਿੱਥੇ ਫਿਰਦਾ ਰਿਹਾ ਤੂੰ। ਹਾਂ ਜਿਹੜੇ 1700 ਦਾ ਦਿੰਦੇ ਆ, ਅਗਲੇ ਕਹਿੰਦੇ ਫੜਨਾ ਆਪ ਆ। ਚਾਚਾ ਮੈਂ ਜਵਾਨ ਹੋਇਆ ਪਿਆ ਵਾਂ, ਆਪਾਂ ਕਹਿੰਦਾ ਸੀ ਜਾ ਕੇ ਆਪਣੀਆਂ ਮੰਗਾਂ ਲੈ ਕੇ ਆਓ। ਚਾਚਾ ਜਿਹੜੀ ਮੇਰੀ ਮੰਗ ਹੈ ਨਾ ਮੈਨੂੰ ਦੇ ਦੇ, ਮੇਰਾ ਇੰਨਾ ਦਿਲ ਕਰਦਾ। ਕੋਈ ਚਾਚਾ ਮੰਗ ਮੁੰਗ ਨਹੀਂ ਹੈਗੀ। ਚਾਚਾ ਮੇਰੇ ਇਸ ਤੋਂ ਪਹਿਲਾਂ ਮੈਂ ਥੱਪੜ ਮਾਰ ਕੇ ਤੁਹਾਨੂੰ ਇਸ ਘਰ ਦੇ ਵਿੱਚੋਂ ਬਾਹਰ ਕੱਢਾਂ। ਦਬਾ ਜਾ ਇਸ ਘਰ ਚੋਂ। ਚਾਚਾ ਮੇਰੀ ਜਵਾਨੀ ਮੈਨੂੰ ਬੜਾ ਤੰਗ ਕਰਦੀ ਆ। ਮੈਂ ਆਪਣੀ ਜਵਾਨੀ ਤੇ ਰਾਤ ਨੂੰ ਇੱਟ ਰੱਖ ਕੇ ਸੌਣਾ। ਜਦੋਂ ਸਵੇਰੇ ਉੱਠਦਾ ਤਾਂ ਦੋ ਟੋਟੇ ਹੋਏ ਹੁੰਦੇ ਆ। ਚਾਚਾ ਮੇਰੀ ਜਵਾਨੀ ਮੇਰੇ ਹੱਥੋਂ ਨਿਕਲਦੀ ਜਾਣ ਡਈ ਆ। ਮੇਰੀ ਮੰਗ ਮੈਨੂੰ ਦੇ ਦੇ, ਆ ਮੌਸਮ ਮੇਰੀ ਮੰਗਦਾ ਵਾ। ਕਾਕਾ ਨਾਲੇ ਸਾਡਾ ਅੱਬਾ ਕਹਿੰਦਾ ਸੀ ਮੇਰੀ ਤਬੀਅਤ ਖਰਾਬ ਵਾ, ਆਪਣੇ ਦਿਨ ਆਪੀ ਲੈ ਆਓ ਜਾ ਕੇ। ਇਹਨੇ ਦਿਨ ਲੈਣੇ ਆ ਤੇ ਮੈਨੂੰ ਰਾਤਾਂ ਦੇਈ ਚਾਚਾ। ਚਾਚਾ ਬੜਾ ਦਿਲ ਕਰਦਾ ਮਾਨ ਨਾ ਜਵਾਨ ਹੋਏ ਭਾਈ। ਚਾਚਾ ਦੇਖ ਤਾਂ ਸਹੀ ਚਾਚਾ। ਚਾਚਾ ਰਜਾ ਬਣਿਆ ਪਿਆ। ਮੈਂ ਕਹਿੰਦਾ ਇਸ ਘਰ ਦੇ ਵਿੱਚੋਂ ਦਫਾ ਹੋ ਜਾਓ। ਮੈਂ ਜਦੋਂ ਦਫਾ ਹੋ ਜਾਓ ਇਸ ਘਰ ਚੋਂ। ਚਾਚਾ ਮੈਂ ਜਦੋਂ ਕੋਈ ਚਾਚਾ ਨਹੀਂ ਤੁਹਾਡਾ, ਇਹ ਕਿਹੜਾ ਕੋਈ ਕੰਮ ਹੈ? ਰਿਸ਼ਤੇਦਾਰੀ ਨਹੀਂ ਸਾਡੀ ਤੁਹਾਡੇ ਨਾਲ। ਇੰਨੇ ਚਿਰ ਬਾਅਦ ਪਿੰਡੋਂ ਆਏ, ਨਾ ਚਾਹ ਨਾ ਪਾਣੀ ਨਾ ਕੋਈ ਧੀ ਧਿਆਣੀ। ਅਸੀਂ ਇਹਨਾਂ ਦੇ ਦਰਬਾਰ ਦਾ ਕਰੋੜਪਤੀ ਆਦਮੀ ਆ। ਮੈਂ ਉਹਦੀ ਭੈਣ ਕੱਢ ਲੈਣੀ ਆ ਜਿਹੜਾ ਤੈਨੂੰ ਕਰੋੜਪਤੀ ਕਹਿੰਦਾ ਵਾ। ਸਾਲਿਆ ਅਸੀਂ ਤੈਨੂੰ ਚੱਪੇ ਚੱਪੇ ਤੋਂ ਸਵਾਰੀ ਚੱਕਦੇ ਆ, ਦੇਖਿਆ ਅਸੀਂ ਕਰੋੜਪਤੀ ਕਿਦਾਂ। ਰੁਪਈਆ ਆਵਾਜ਼ ਤੇ ਕੰਟਰੋਲ ਕਰ। ਰੁਪਈਆ 60 ਰੁਪਈਆ ਦੇ ਕੇ ਤੈਨੂੰ ਸਾਲਿਆ ਨਵਲਟੀਪੁਰ ਤੇ ਭੱਜ ਕੇ ਚੜਾ ਦੇਵਾਂ ਭਾਵੇਂ। ਤੇਰੇ ਕੋਲ ਰਕਸ਼ਾ ਨਾ ਵੀ ਹੋਵੇ ਕੰਜਰਾ, ਤੂੰ ਆਪ ਭੱਜ ਕੇ ਚੜ ਜਾਂਦਾ। ਦੱਸ ਆ ਨਾਲ ਫੁੱਫੀ ਖਲੋਤੀ ਆਪਣੀ। ਵੇ ਕਿਹੜੀ ਪੁੱਫੀ ਵੇ? ਇਹ ਫੁੱਫੀ ਨਹੀਂ ਆ, ਇਹ ਫੁੱਫੀ ਨਸਲ ਦੀ ਆ। ਕੋਈ ਕੀ ਹੋਏ ਨੇ ਆ ਰਜਾ। ਤੂੰ ਕੁੱਤੀ ਨਸਲ ਦਾ। ਨਹੀਂ ਆ ਵਾ ਜਰਮਨ ਸ਼ਾਫਟ। ਕੌਣ? ਆ ਮੇਰਾ ਭਾਈ। ਚਾਚਾ ਮੈਂ ਜਵਾਨ ਹੋਇਆ ਪਿਆ, ਮੇਰੀ ਜਵਾਨੀ ਬੜਾ ਤੰਗ ਕਰਦੀ ਚਾਚਾ। ਚਾਚਾ ਪੂਰਾ ਵੀ ਆਇਆ। ਉਹ ਪੂਰੇ ਪੂਰਾ ਨਾਲ ਪੂਰਾ ਨਾਲ ਪੂਰਾ ਮੇਰਾ ਚਾਚਾ, ਓ ਮੇਰਾ ਚਾਚਾ, ਓ ਚਾਚਾ, ਓ ਅੱਗੇ ਤੇ ਪੈਰ ਦਾ ਗੇਰ ਕੱਢਦੇ ਹੁਣ ਹੱਥ ਨਾਲ ਕੱਢਣ ਲੱਗ ਪਿਆ। ਓਏ ਨਵਾਂ ਲਿਆ ਨੇ, ਨਵਾਂ ਜਿਹੜਾ ਹੱਥਾਂ ਨਾਲ ਨਿਕਲ ਰਿਹਾ ਸਾਰਾ ਕੁਝ ਹੈ। ਚਾਚਾ ਤੇਰੇ ਭਤੀਜੇ ਆ ਗਏ ਆ। ਹੁਣ ਸਾਡੀਆਂ ਮੰਗਾਂ ਸਾਡੇ ਨਾਲ ਤੋੜਦੇ, ਸਾਡੀਆਂ ਉਹ ਮੰਗਾਂ ਪੂਰੀਆਂ ਕਰਦੇ। ਕੋਈ ਮੰਗਾ ਨਹੀਂ ਹੈਗੀਆਂ। ਚਾਚੂ ਮੇਰੇ ਕੋਲ ਅੱਧੀ ਰਾਤ ਨੂੰ ਚੰਡਾ ਨਾ ਖਾ ਲਿਓ। ਮੇਰੀ ਮੰਗ ਮੈਨੂੰ ਦੇ ਦੇ ਚਾਚਾ, ਮੇਰੀ ਮੰਗ ਮੈਨੂੰ ਦੇ ਦੇ। ਮੇਰੀ ਮੰਗ ਮੈਨੂੰ ਦੇ ਦੇ। ਮੇਰੇ ਚਾਚਾ ਮੈਨੂੰ ਨਾ ਕਰੀ, ਮੇਰਾ ਸਾਡਾ ਤੁਹਾਡਾ ਕੋਈ ਤਲਕ ਨਹੀਂ ਹੈਗਾ। ਇਸ ਤੋਂ ਪਹਿਲਾਂ ਕਿ ਮੈਂ ਧੱਕੇ ਮਾਰ ਕੇ ਬਾਹਰ ਕੱਢਾਂ, ਨਿਕਲ ਜਾ ਇਸ ਘਰ ਤੋਂ। ਵੈਰੀ ਗੁੱਡ ਯਾਰ। ਤੇਰੇ ਨਾ ਅਫਸੋਸ ਦੀ ਸਾਈਡ ਤਾਂ ਚੜ ਗਈ ਆ। ਓਏ ਚਾਚਾ ਕੀ ਕਹਿ ਰਿਹਾ? ਚਾਚਾ ਕੀ ਕਹਿ ਰਿਹਾ? ਤੂੰ ਅੱਗੇ ਸਾਲਕਾ ਬਣ ਗਿਆ ਸੀ। ਓ ਨਹੀਂ ਓਏ, ਮਜ਼ਾਕ ਕੀਤਾ ਵਾ ਨੇ। ਮਜ਼ਾਕ ਖੋਤੀ ਦੇ ਬੱਚੇ ਤਾਂ ਨਾਸਾ ਸੇ ਮਜ਼ਾਕ ਕਰ ਰਿਹਾ। ਆਪਣੀ ਵਾਰੀ ਸੀਰੀਅਸ ਹੋ ਜਾਂਦਾ ਵਾ, ਦੇਖ ਲਾ। ਉਹਨੇ ਮਜ਼ਾਕ ਕੀਤਾ। ਨਹੀਂ ਤੂੰ ਮਜ਼ਾਕ ਨਹੀਂ ਕੀਤਾ ਤੂੰ ਸਾਰਿਆ। ਬਾਹਰ ਕੱਢ। ਉਹਨੇ ਕਿ ਕਹਾ ਚਪਾਲੀ ਸਟਾਰਟ ਹੋ ਜਾਣਾ ਹੀ। ਮਜ਼ਾਕ ਕੀਤਾ ਮੈਨੂੰ ਕੋਈ ਲਿਬੜਿਆ ਹੋਇਆ ਰੋੜਾ ਫੜਾ ਦੇ, ਇਹਦਾ ਮੈਂ ਨਿਸ਼ਾਨਾ ਲਾਉਣਾ ਇਹਦਾ। ਚਾਚੇ ਨੇ ਮਜ਼ਾਕ ਕੀਤਾ ਸੀ। ਸਾਨੂੰ ਦੱਸਿਆ ਹੀ ਨਹੀਂ। ਚਾਚਾ ਉਹ ਭਾਈ ਆ ਵੀਰੇ। ਐਦਾਂ ਭੱਜ ਕੇ ਰਕਸ਼ੇ ਤੇ ਨਹੀਂ ਚੜੀਦਾ ਹੁੰਦਾ। ਉਹ ਕਹਿੰਦਾ ਸੱਟ ਲਵਾ ਲੇਗਾ, ਤੈਨੂੰ ਪਤਾ ਵੀ ਸਪੀਡ 'ਚ ਜਾਣ ਡਿਆ। ਇਸ ਤੋਂ ਪਹਿਲਾਂ ਕਿ ਮੇਰਾ ਮੈਨੇਜਰ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢੇ, ਕਿਹੜੀ ਮੈਨੇਜਰ? ਇਸ ਘਰ ਦੇ ਵਿੱਚੋਂ ਬਾਹਰ ਨਿਕਲ ਜਾਓ। ਕਿਹੜੀ ਗੱਲੋਂ? ਮੈਨੇਜਰ, ਕਿਹੜੀ ਮੈਨੇਜਰ ਆ? ਮੈਨੇਜਰ। ਜੀ ਚੋਰ ਸਾਹਿਬ ਕੀ ਹੋ ਗਿਆ? ਇਹਨਾਂ ਨੂੰ ਧੱਕੇ ਮਾਰ ਕੇ ਇਸ ਘਰ ਦੇ ਵਿੱਚੋਂ ਬਾਹਰ ਕੱਢ ਪਹਿਲੇ ਦੇ। ਇਹ ਦੱਸੋ ਹੈ ਕੌਣ? ਅੱਗੋਂ ਨਾ ਮਾਰਨ ਲੱਗ ਪੈਣ। ਇਹ ਕੁਛ ਨਹੀਂ ਲੱਗਦੇ ਮੇਰੇ। ਕਿਉਂ ਨਹੀਂ ਚਾਚੂ? ਉਹ ਕੁਝ ਵੀ ਨਹੀਂ ਐਵੇਂ ਕਹਿਣ ਦੇ। ਸਾਡੀਆਂ ਮੰਗਾਂ ਮੈਂ ਇੱਥੇ ਸੀ ਬਚਪਨ ਦੇ ਮੰਗੇਤਰ ਆ, ਉਹਨਾਂ ਦੇ ਸਾਡਾ ਚਾਚਾ ਵਾ। ਉਹ ਕਹਿੰਦਾ ਸਾਡਾ ਚਾਚਾ ਸਾਡੇ ਬਚਪਨ ਦੀਆਂ ਮੰਗਾਂ ਤੇ ਮੈਂ ਕਹਿੰਦਾ ਧੱਕੇ ਮਾਰ ਕੇ ਬਾਹਰ ਕੱਢ ਇਹਨਾਂ ਨੂੰ। ਉਹ ਕਹਿੰਦਾ ਧੱਕੇ ਮਾਰ ਕੇ ਬਾਹਰ ਕੱਢ, ਤੁਸੀਂ ਕਹਿੰਦੇ ਸਾਡੀਆਂ ਮੰਗਾਂ ਇੱਥੇ। ਅਸੀਂ ਚਿਰ ਬਾਅਦ ਆਏ ਆ ਤਾਂ ਕਰਕੇ ਗੁੱਸੇ 'ਚ ਆ, ਉਹਨੇ ਸਾਡੇ ਨਾਲ ਬੱਚੀਆਂ ਉਹ ਤੋੜੀਆਂ। ਕਹਿੰਦਾ ਸੀ ਕਾਫੀ ਦੇਰ ਬਾਅਦ ਆਏ, ਤਦ ਕਰਕੇ ਸਾਡੇ ਨਾਲ ਕੁੜੀਆਂ ਨੇ ਢੋਲ ਹੋਇਆ ਅੱਧਾ ਘੰਟਾ ਪਹਿਲਾਂ ਹੋ ਕੇ ਗਏ ਆ ਇਹ। ਕਹਿੰਦਾ ਅੱਧਾ ਘੰਟਾ ਪਹਿਲੇ ਹੋ ਕੇ ਗਏ ਨੇ। ਇਹ ਗੱਲ ਤੇ ਸਾਨੂੰ ਵੀ ਸੁਣਨ ਦੇ, ਤੂੰ ਵਿੱਚ ਕੀ ਕਰਨ ਦੇ ਆ? ਜਦੋਂ ਤੁਹਾਨੂੰ ਸੁਣਨ ਦੇ ਤੇ ਸਾਲੇ ਮੈਨੂੰ ਵਿੱਚ ਕਿਉਂ ਪਾਇਆ? ਤੂੰ ਭਾਈ ਨੇ ਇੱਧਰ ਹੋ ਯਾਰ ਨਾ, ਤੂੰ ਸਾਡੇ ਨਾਲ ਰਾਬਤੇ ਖਰਾਬ ਕਰਨ ਡਿਆ। ਅੱਛਾ ਇਹ ਮੇਰਾ ਚਾਚਾ ਵਾ, ਮੈਂ ਚਾਚੇ ਦੇ ਘਰ ਮੇਰੇ ਚਾਚੇ ਦੇ ਘਰ। ਹਾਂਜੀ ਉਹ ਚੱਲਿਆ, ਮੈਂ ਸਮਝਿਆ ਤੇਰੇ ਮੁੰਡੇ ਨੇ।
ਮੇਰੇ ਮੁੰਡੇ ਆ ਮੇਰੇ ਮੁੰਡੇ ਆ ਜਿਹੜੇ ਮੈਨੂੰ ਲੱਗ ਰਿਹਾ ਸੀ ਨਹੀਂ ਆ ਕੋਈ ਨੀ। ਪਰਲਾ ਮੇਰਾ ਮੁੰਡਾ ਲੱਗਦਾ ਆਪਣੀ ਮਾਂ ਦੇ ਕਿਦਾ ਮੇਰਾ ਧਿਆਨ ਸਾਡਾ ਭਰਾ ਵਾ ਵੱਡਾ ਉਹਦਾ 3 ਨੰਬਰ ਕਦੋਂ ਲਾਉਣ ਲੱਗ ਪਿਆ 3 ਨੰਬਰ ਮਾਮਾ 4 ਨੰਬਰ ਨਹੀਂ ਚੜਦਾ ਤੇ 3 ਨੰਬਰ ਜਮਾ ਕਲਰ ਲਾਣਾ ਤੇ 3-4 ਵਾਲਾ ਨੂੰ ਹੁੰਦਾ ਮੈਂ ਨਾ ਜਵਾਨ ਹੋਇਆ ਪਿਆ ਜਵਾਨੀ ਮੇਰੀ ਹੱਥੋਂ ਨਿਕਲਦੀ ਜਾਣ ਡਈ ਆ ਕਿਸੇ ਗੱਲ ਦੇ ਸਿਰ ਵਾਲਾਂ ਜੋ ਬਾਹਰ ਆ ਰਹੇ ਆ ਧੱਕੇ ਮਾਰੇ ਨੇ ਚਲੋ ਬਾਹਰ ਦਫਾ ਹੋ ਜਾ ਧੱਕੇ ਮਾਰ ਜਾ ਭੱਜ ਕਹਿ ਤਾਂ ਭਾਈ ਉਹਨਾਂ ਨੇ ਜਾ ਭੱਜ ਜਾਓ ਤੈਨੂੰ ਵੀ ਵਿੱਚ ਗਿਆ ਸੀ ਅੱਛਾ ਮੈਨੂੰ ਵੀ ਮੈਂ ਧੱਕੇ ਨਾਲ ਹੀ ਮਰਨ ਦੇਖ ਦਾ ਪ੍ਰਧਾਨ ਹੋਇਆ ਪਤਾ ਕੀ ਹੈ ਸਾਨੂੰ ਨਾ ਰਿਸ਼ਤੇ ਲੈ ਦੇ ਤੇਰਾ ਜੋ ਬਣੇਗਾ ਤੈਨੂੰ ਦੇਵਾਂਗੇ ਰੋ ਪੀਣੀ ਹੈ ਆਹੋ ਚੱਲ ਤੇਰੀ ਨਹੀਂ ਵੀ ਜੋ ਹੈ ਇਹੋ ਜਿਹਾ ਹੀ ਹੈ ਇਹ ਗੱਲਾਂ ਜੂਬ ਲਾਓ ਚਲੋ ਜੀ ਗੱਲ ਸੁਣੋ ਤੁਹਾਡੇ ਫੇਰ ਵੀ ਰਿਸ਼ਤੇਦਾਰ ਨੇ ਇਸ ਤਰ੍ਹਾਂ ਧੱਕੇ ਦੇ ਕੇ ਕੱਢਣਾ ਚੰਗੀ ਗੱਲ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਮੇਰੇ ਹੈਗੇ ਔਰ ਮੈਂ ਕਰੋੜਪਤੀ ਆਦਮੀ ਆ ਇਹ ਗਰੀਬ ਗੁਰਬਾ ਲੋਕ ਆ ਇਹ ਬਦਨਾਮੀ ਦਾ ਸਬਬ ਆ ਮੇਰੀ ਤਾਂ ਇਹ ਸ਼ਾਫਰ ਕੌਣ ਹੈ ਇਹ ਮੇਰੀ ਦੋਸਤ ਹੈ ਓ ਪਲੀਜ਼ ਤੁਹਾਡੀ ਮਿਹਰਬਾਨੀ ਆਂਟੀ ਨੂੰ ਸਮਝਾਓ ਚਾਚਾ ਰਿਸ਼ਤਾ ਮੇਰੀ ਮੰਗ ਮੇਰੇ ਨਾਲ ਤੋੜਦੇ ਮੈਂ ਆਪਣੀ ਜਵਾਨੀ ਤੋਂ ਬਹੁਤ ਤੰਗ ਹੋਇਆ ਪਿਆ ਗੱਲ ਸੁਣ ਪਤਾ ਕੀ ਇਸ ਵੇਲੇ ਚੌਧਰੀ ਹੋਇਆ ਤਪਿਆ ਉਹਦੇ ਕੋਲ ਆ ਗਿਆ ਰੁਪਿਆ ਪੈਸਾ ਜ਼ਿਆਦਾ ਅੱਛਾ ਉਹ ਹੋ ਗਿਆ ਔਕਾਤੋਂ ਬਾਹਰ ਤੇ ਤੁਸੀਂ ਥੋੜਾ ਮੈਨੇਜ ਕਰੋ ਕੀ ਤੁਸੀਂ ਅੰਦਰ ਜਾ ਕੇ ਬੈਠੋ ਤੁਹਾਡੀ ਮੈਂ ਖਿਦਮਤ ਕਰਨਾ ਸਵੇਰੇ ਚਲੇ ਜਾਣਾ ਇਹਦੀਆਂ ਜਦੋਂ ਬੇਟੀਆਂ ਆਣਗੀਆਂ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਮੈਂ ਉਹਨਾਂ ਨੂੰ ਕਹਾਂਗਾ ਅਗਰ ਉਹ ਰਾਜ਼ੀ ਹੋ ਗਈਆਂ ਨਾ ਫਿਰ ਤੁਹਾਡਾ ਵਿਆਹ ਹੋ ਸਕਦਾ ਕਿਉਂਕਿ ਕਹਿੰਦੇ ਨੇ ਕੁੜੀ ਮੁੰਡਾ ਰਾਜ਼ੀ ਤੇ ਕੀ ਕਰੇਗਾ ਕਾਜ਼ੀ ਯਾ ਬਹੁਤਾ ਲੇਟ ਨਾ ਕਰੀ ਮੇਰੇ ਪੱਠੇ ਨੂੰ ਮਾੜਿਆ ਸਕੂਨ ਮਿਲ ਗਿਆ ਤਾਂ ਮੈਨੂੰ ਉਠਾਉਣ ਲੱਗੇ ਨੂੰ ਟਾਈਮ ਲੱਗ ਗਿਆ ਮੈਂ ਕਹਿੰਦਾ ਵੀ ਮੈਂ ਨਾ ਹੁਣ ਐਸਨ ਜਜ਼ਬਾਤੀ ਜਿਹਾ ਹੋਇਆ ਕੀ ਹੋਇਆ ਕਿ ਤੇਰੇ ਪੱਠਿਆਂ ਨੂੰ ਮੇਰੇ ਪੱਠੇ ਨਾਲ ਜਿਹੜਾ ਮੈਂ ਪੱਠਿਆਂ ਦਾ ਕੋਈ ਵਾਲਾ ਜਿਹੜਾ ਮੇਰਾ ਉੱਲੂ ਦਾ ਪੱਠਾ ਨਾ ਉਹ ਮੈਨੂੰ ਬਹੁਤ ਤੰਗ ਕਰਦਾ ਰਾਤ ਨੂੰ ਸੌਣਾ ਮੇਰੇ ਕੋਲ ਇੱਕ ਗੁੱਲੂ ਦਾ ਪੱਠਾ ਤੈਨੂੰ ਉਹ ਦੇਵਾਂਗਾ ਮੈਂ ਇਹਦੇ ਨਾਲੋਂ ਅਗਰ ਚਿੱਲੂ ਦਾ ਪੱਠਾ ਦੇ ਦਿਓ ਤੁਸੀਂ ਮੈਨੂੰ ਗੱਲ ਇਹ ਆ ਕਿ ਪੱਠਿਆਂ ਸਾਰਿਆਂ ਪਤਾ ਕੀ ਆ ਕੁੜੀਆਂ ਨਾ ਆਖੇ ਲੱਗੀਆਂ ਤੇ ਤੇਰਾ ਗੰਨੇ ਨਾਲੋਂ ਬਹੁਤਾ ਮਜ਼ਾ ਆਇਆ ਤੇ ਗੰਨਾ ਛੱਡ ਗੰਨਾ ਘੱਟ ਮਿੱਠਾ ਵਾ ਉਮਰ ਬਹੁਤੀ ਹੋ ਗਈ ਆ ਪਰ ਰੈਕਾ ਤੋਵਾ ਓਏ ਵੇਖ ਲੈ ਪੁੱਤਰ ਕਿਹੜੀਆਂ ਸ਼ਾਮਾਂ ਚੂਪਣ ਤੇ ਦਿਲ ਕਰਨ ਡਿਆ ਤੇਰਾ ਇਹ ਮੇਰੇ ਭਰਾ ਨੇ ਇੰਨਾ ਗੰਨਾ ਚੂਪਿਆ ਹੁਣ ਸੁੱਤਾ ਪਿਆ ਹੋਵੇ ਤਾਂ ਲੱਤਾਂ ਤੇ ਕੀੜੀਆਂ ਚੜਨ ਲੱਗ ਜਾਂਦੀਆਂ ਇੰਨਾ ਗੰਨੇ ਨੂੰ ਮੂੰਹ ਪਾਉਂਦਾ ਨਾ ਐਂ ਕਰਕੇ ਉਹ ਤਾਂ ਮੈਂ ਸਾਰਾ ਹੀ ਪਤਾ ਜਦੋਂ ਮੈਂ ਨਾਲ ਖਲੋਤਾ ਹੁੰਨਾ ਵਾ ਤਾਂ ਛਿੱਟੇ ਪਾਉਣਾ ਹੁੰਨਾ ਤੇ ਮੈਂ ਕੋਈ ਛੈ ਚੜਾ ਲਿਆ ਕਰ ਸਾਲਿਆ ਛਾਪਰ ਚੜਾ ਕੇ ਚੁੱਪਿਆ ਕਰ ਚਲੋ ਅੰਦਰ ਜਾਓ ਅੱਛਾ। ਮੈਂ ਅੰਦਰ ਜਾ ਰਿਹਾ ਪਤਾ ਮੇਰੇ ਜਜ਼ਬਾਤ ਠੰਡੇ ਨਾ ਹੋਣ ਦੇਣਾ ਤੁਹਾਡੀ ਮਿਹਰਬਾਨੀ ਹਾਂ। ਕਹੂੰਗਾ ਤੂੰ ਨਹੀਂ ਜੀ ਕੁਝ ਕਹਿ ਦੇ ਸਹੀ ਇਹ ਸਾਡਾ ਭਰਾ ਵਾ ਇਹ ਸਾਡਾ ਭਰਾ ਵਾ ਇਹਦੀ ਸਿਰੋਂ ਹਾਂ ਹੀ ਪੈਂਦੀ ਆ ਲਾਹੌਰ ਦਾ ਪਾਵਾ ਅਸਤਰ ਦਾ ਵਾ ਹਾਂ ਲਾਹੌਰ ਦੇ ਪਾਵੇ ਹਾਂ ਆ ਤੂੰ ਪੀੜੀ ਦਾ ਪਾਵਾ ਕਿੰਨੀ ਤਨਖਾਹ ਦਿੰਦਾ ਵਾ ਚਾਚਾ ਹਾਂ ਕਿੰਨੀ ਤਨਖਾਹ ਦਿੰਦਾ ਵਾ ਹਾਂ ਕਿੰਨੀ ਤਨਖਾਹ ਦਿੰਦਾ ਤੈਨੂੰ ਮੈਂ ਆਪਣੇ ਪੈਸੇ ਕਿਉਂ ਦੱਸਾਂ ਕਹਿੰਦੇ ਨੇ ਮਰਦ ਕੋ ਦੀ ਤਨਖਾਹ ਤੇ ਔਰਤ ਕੋ ਦੀ ਉਮਰ ਕਿਉਂ ਪੁੱਛੀ ਦੀ ਚਲੋ ਜਾਓ ਚਲੋ ਪਲੀਜ਼ ਮੇਰੀ ਨਾ ਜਵਾਨੀ ਮੇਰੇ ਹੱਥੋਂ ਨਿਕਲਦੀ ਜਾਂਦੀ ਹੈ ਤੂੰ ਆਪਣੀ ਜਵਾਨੀ ਤੇ ਏਟ ਰੱਖ ਜਾ ਕੇ ਏਟ ਰੱਖੀ ਆ ਹੁਣ ਮੈਂ ਰੋਜ਼ ਉੱਤੇ ਰਬੜ ਚੜਾ ਕੇ ਸੌਣਾ ਵਾ ਤੁਹਾਡੀ ਤੇਰੀ ਜਵਾਨੀ ਨਹੀਂ ਆਪਣਾ ਦਸਾਂ ਮੈਨੂੰ ਪਲੀਜ਼ ਮੇਰੀ ਜਵਾਨੀ ਚਾਚੂ ਇੰਤਜ਼ਾਰ ਕਰਨਾ ਮੇਰਾ ਮੈਂ ਉਤਾਂ ਦੀ ਜਵਾਨੀ ਨੂੰ ਜਰਾ ਗੱਲੇ ਨਾਲ ਡੱਕ ਜਾ ਕੇ ਬਾਕੀ ਤੂੰ ਮੇਰੇ ਨਾਲ ਪਿੰਡ ਆਉਣਾ ਤੈਨੂੰ 2500 ਵੱਧ ਹੀ ਦੇਵਾਂਗਾ ਜੀਆ ਸਰੀਏ ਦੇ ਮੁੰਡੇ अच्छा मैं सब से अपने बच्चियां तैयार रखो तो मैं रिश्ते लेके आई आई इनके मुंडे क्या आप रिश्ते कराने वाली हो जी इनकी बेटियों के रिश्ते आप करवा रही हैं जी अच्छे रिश्ते हैं हाँ जी ओके कोई और रिश्ता हो तो बताना क्यों खुद का हो गया कि नहीं नहीं अन्य भाई फिर जा रही है मैं भी एडी तैयारी फड़ी कितने खराब ही अपना थोड़ा जा पता की ਤੁਹਾਡੇ ਫੇਰ ਵੀ ਰਿਸ਼ਤੇਦਾਰ ਨੇ ਕਮ ਸੇ ਕਮ ਉਹਨਾਂ ਨੂੰ ਇਹਨਾਂ ਚਾਂਸ ਦਿਓ ਨਾ ਕਿ ਤੁਹਾਡੇ ਘਰ 'ਚ ਰਹਿ ਓਏ ਸਕਣ ਅਸੀਂ ਕਰੋੜਪਤੀ ਆਦਮੀ ਆ ਅਮੀਰ ਆਦਮੀ ਆ ਸਾਡੇ ਘਰਾਂ ਦੇ ਵਿੱਚ ਵੈਸੇ ਨਹੀਂ ਚੰਗੇ ਲੱਗਦੇ ਔਰ ਸਾਹਿਬ ਦੌਲਤ ਕੋਈ ਜ਼ਾਬਤਾ ਨਹੀਂ ਹੁੰਦਾ ਰਿਸ਼ਤੇ ਰਿਸ਼ਤੇ ਹੀ ਹੁੰਦੇ ਨੇ ਦੌਲਤ ਨਾਲ ਨਹੀਂ ਨਾਪੀਦੇ ਹੁੰਦੇ ਅਸੀਂ ਕੋਈ ਰਿਸ਼ਤਿਆਂ ਨੂੰ ਨਹੀਂ ਸਮਝਦੇ ਨਾ ਕੋਈ ਭੈਣ ਆ ਨਾ ਕੋਈ ਭਰਾ ਆ ਬਸ ਪੈਸਾ ਹੀ ਪੈਸਾ ਵੈਸਾ ਹੀ ਪੈਸਾ ਆ ਬਸ ਠੀਕ ਹੈ ਚਲੋ ਨਹੀਂ ਲੱਗਦਾ। ਤੇ ਆਪਣਾ ਦੂਸਰਾ ਕਿ ਤੁਹਾਡੇ ਜਿਹੜੇ ਰਿਸ਼ਤੇ ਆਣੇ ਨੇ ਉਹਨਾਂ ਵਾਸਤੇ ਕੁੜੀਆਂ ਦਾ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ ਮੈਂ ਚਾਹੁੰਦਾ ਆ ਕਿ ਕੋਈ ਟੀਚਰ ਰਖਵਾਵਾਂ ਮੈਂ ਇੱਕ ਆਪਣਾ ਟੀਚਰ ਨਾਲ ਗੱਲ ਕੀਤੀ ਹੈ ਓ ਹਾਂ ਉਹਨੂੰ ਮੈਂ ਬੁਲਾਇਆ ਤੁਹਾਡੀਆਂ ਬੱਚੀਆਂ ਨੂੰ ਉੱਠਣਾ ਬੈਠਣਾ ਮੁਆਸ਼ਰੇ 'ਚ ਕਿਸ ਤਰ੍ਹਾਂ ਚੱਲਣਾ ਹੋ ਗਿਆ ਕਿੱਧਰ ਆਏ ਹੋ अब मैं ना स्टार पढ़ना चाहनी हूँ ਸਟਾਰ पता चल रहा कि बड़ा अच्छा काम करवाते हो तो जरा चेक करो मैं स्टार बन सकती हूँ ਤੇਰੀ ਭੈਣ ਗੱਦਾ ਸਾਰਾ ਸਿਸਟਮ ਵਿੱਚ ਤੇਰੀ ਅੰਮੀ ਵੀ ਕੁਛ ਵੀ ਨਹੀਂ ਉਹ ਜਾ ਕੇ ਦੇਖੋ ਜੀ ਡਾਇਰੈਕਟਰ ਸਾਹਿਬ ਨੇ ਸਾਡੇ ਕੋਲ जी ਇਹਨਾਂ ਨੇ ਤੁਹਾਨੂੰ ਸੁਪਰਸਟਾਰ ਬਣਾਉਣਾ ਵਾ जी डायरेक्टर साहब ਕੀ ਬਣਨਾ ਚਾਹੁੰਦੇ ਹੋ मैं स्टार पढ़ना चाहती हूँ कोई अच्छा सेक्सी रोल करवाओ मेरे को ਅੱਗ ਵੀ ਲਾ ਕੇ ਮੋਢੇ ਤੇ ਰੱਖੋ कमीज ला के
ਮੋਢੇ ਤੇ ਉਹ ਰਖਾਉਂਦੇ ਸੀ ਸੈਕਸੀ ਦਾ ਮਕਸਦ ਕੀ ਆ? ਹਾਂਜੀ ਤੁਸੀਂ ਸੀਨ ਕਰਨਾ ਆ, ਜੀ ਕੈਟ ਵਾਕ ਕਰਨਾ, ਕੈਟ ਕੋਈ ਮਸਲਾ ਨਹੀਂ ਠੀਕ ਹੈ ਕਿ ਨਹੀਂ? ਦੋਨੋਂ ਜਿਹਦੇ ਜਿਵੇਂ ਮਾਡਲ ਟੁਰਦੇ ਉਸ ਤੋਂ ਠੀਕ ਹੋ ਗਿਆ ਸਟਾਰਟ ਹੋਣ ਕੈਮਰਾ ਮੇਰੇ ਕੋਲ ਆਪਣੀ ਭੈਣ ਦੀ ਹੌਦੀ 'ਚ ਰੱਖ ਲਾ। भाई ये कौन सा कैमरा है? ਇਹ ਸੋਹਣੀ ਤੋਂ ਬਾਅਦ ਕੋਣੀ ਇਹਦਾ ਕੀ ਫਾਇਦਾ ਵਾ? ਇਹਦਾ ਜ਼ੂਮ ਵੱਡਾ ਨਹੀਂ ਹੁੰਦਾ ਐ ਕਰਕੇ ਲਾ ਕੇ ਉਹਨੀ ਤੇਰੇ ਮੂੰਹ ਤੇ ਵੱਜਣਾ ਸੀ। ਬੜਾ ਆ ਕਿ ਇਹਦੇ ਨਾਲ ਹੋਰ ਜੋੜ ਲਈਏ ਇੱਕ। ਨਹੀਂ ਬਸ ਇੰਨਾ ਹੀ ਬੜਾ ਨਹੀਂ ਜੋੜ ਲੈਣੇ ਦੋ ਕਹਿੰਦੇ ਦੋ ਨਹੀਂ ਤਾਂ ਤਿੰਨ ਕਰ ਲੈਂਦੇ ਸਟਾਰਟ ਹੋਣ ਕੈਮਰਾ ਐਕਸ਼ਨ ਕੱਟ। ਰਗੜ ਨਜ਼ਰ ਆਉਣੀ ਚਾਹੀਦੀ, ਰਗੜ ਰਗੜ। ਐ ਨਾ 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 ਚਲੋ ਸਟਾਰਟ ਹੋਣ ਕੈਮਰਾ ਡਿੱਗੀ ਬਾਹਰ ਕੱਢੋ, ਡਿੱਗੀ ਬਾਹਰ ਕੱਢੋ। ਜੋ ਗੁਲਸ਼ਿਬਾਰੇ ਅੱਗੇ ਕਰੋ। ਚਲੋ ਜੀ ਰਗੜ ਦਾ ਮੂੰਹ ਉਧਰ ਕਰੋ। ਓਏ ਉਧਰ ਕਾਰ ਆ ਜਿਹਨਾਂ ਨੇ ਪੈਸੇ ਖਰਚੇ ਆ। ਤੈਨੂੰ ਥੱਲੇ ਭੇਜ ਦੇ ਰਗੜੀ ਦੇਣ ਸਟਾਰਟ ਹੋਣ ਕੈਮਰਾ ਨਕਸ਼ਾ ਐਕਸ਼ਨ ਰਗੜ 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 ਕੱਟ। ਸਾਲੀਆਂ ਮੰਗਣ ਨਹੀਂ ਆ। ਸਿੱਧੀ ਕਰ ਠੀਕ ਬਾਰ ਕੱਟ ਗੋਲਸ਼ਵਾਰ ਮਾਰ ਕੱਟ ਤੇ ਬੋਲੋ ਨੀਲ ਮਲੂਕੜੀ ਅੰਦਰ ਕਰ ਚੱਲ ਸਟਾਰਟ ਹੋਣ ਕੈਮਰਾ ਆ ਅੱਗੇ ਕਿਹੜਾ ਚਿੱਕੜਾ ਹੈ ਨਾਲੇ ਪਹੁੰਚੇ ਟੰਗ ਲਏ ਆ। ਚਿਕੜਾ ਤੇ ਰੱਖੇ ਤੇ ਆ ਜਾ ਲੈ ਰਕਸ਼ੇ ਦਾ ਆਇਆ ਉਹ ਅੱਗੇ ਚਲਾ ਚਲਾ ਕੇ ਟਾਇਰ ਲਾਲ ਕੀਤੇ ਆ। ਦੇਖੋ ਫਿਲਮ ਬਣਾਉਣ ਦੀ ਕੋਸ਼ਿਸ਼ ਕਰੋ ਕਿ ਬੇਟਾ ਨਹੀਂ ਭੈਣ ਨਾ ਦੇਵੋ। ਸਟਾਰਟ ਹੋਣ ਐਨਕਾਂ ਤੋਂ ਕਹਿ ਨਹੀਂ ਦਿੱਤੀ ਕੈਮਰਾ ਐਕਸ਼ਨ ਰਗੜ 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 ਇੰਜ 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 ਵੱਡੇ ਕਰਦੇ ਕੰਜਰ ਇਹਦੇ ਪੱਟਾਂ 'ਚ ਰੇਲ ਮਾਲ ਦੇ ਦੋ ਇਹ ਮੈਂ ਨਾਲ ਵੀ ਹੋਰ ਕੋਈ ਹੋਰ ਸੀਨ ਕਰਵਾਓ ਓਏ ਰਗੜ ਰਗੜ ਦਾ ਦੱਸ ਕਿੰਨਾ ਰਗੜਦਾ ਨਹੀਂ ਪਤਾ ਤੈਨੂੰ ਨਹੀਂ ਆਵੇ ਜਿਹਨੇ 8 ਭੈਣਾਂ ਸ਼ਹੀਦ ਕਰਾਈਆਂ। ਲੈ ਤੂੰ ਭੈਣਾਂ ਦੀ ਗੱਲ ਕਰਨੇ ਉਹ ਆਪ ਕੇ ਰਗੜ ਜਿਹੜੀ ਹੈ ਨਾ ਇੰਜ ਹੋਣੀ ਚਾਹੀਦੀ ਐ ਓਏ ਓਏ ਨਕਸ਼ਾ ਮਾਰੇ ਜੀ ਕੇ ਇਹ ਮੂਵਮੈਂਟ ਹੋਣੀ ਚਾਹੀਦੀ ਇੱਥੇ ਤੁਸੀਂ ਤੁਰੇ ਜਾਣਾ ਐ ਕਰਕੇ ਐ ਉਹ ਤੇਰੀ ਰਗੜ ਵੀ ਠੀਕ ਆ ਓਏ। ਮੈਂ ਕਹਿੰਦਾ ਪਹਿਲੇ ਨੂੰ ਕਿਸੇ ਰਗੜ ਲੈਣੀ ਦੇ ਆ। ਰਗੜ ਹੈ ਡਾਇਰੈਕਟਰ ਸਾਹਿਬ ਸੀਨ ਚੇਂਜ ਇਹਦੀ ਕਰਵਾਓ ਰਗੜ ਨੂੰ ਪਹਿਲੇ ਜਗੜ ਬੰਦ ਨਾ ਪਾ ਲਈ ਉਹ ਤੇਰੀ ਮਾਂ ਦੀ ਰਗੜ ਮਾਰੀ ਗੱਲ ਪਤਾ ਕੀ ਆ ਇੱਥੇ ਤੁਸੀਂ ਤਾਂ ਰਗੜ ਮੂੰਹ 'ਚ ਹੀ ਲੈ ਲਈ ਆ ਓਏ ਮੈਂ ਤੇਰੇ ਨਾਲ ਕੋਈ ਗੱਲ ਕੀਤੀ ਆ ਮੈਨੂੰ ਕਿਆ ਕਹਾ ਤੇ ਮੂੰਹ ਤਾਂ ਸਿੱਧਾ ਕਰ। ਸਟਾਰਟ ਫॉर ਕੈਮਰਾ ਐਕਸ਼ਨ। ਓਏ 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 ਰਗੜ ਦੇ ਵਿੱਚ ਕੁਝ ਨਹੀਂ ਫਸੀ। ਚਲੇ 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 ਓਏ ਓਏ ਨਹੀਂ ਯਾਰ ਮਜ਼ਾ ਨਹੀਂ ਹੈਗਾ। ਚਲੋ ਹੁਣ ਅਗਲੀ ਰਗੜ ਦਿਖਾਓ। ਬਲਕਿ ਉਹ WhatsApp ਕਰ ਦੇ। ਡਾਇਰੈਕਟਰ ਸਾਹਿਬ ਅੱਜ ਬਹੁਤ ਜ਼ਿਆਦਾ ਰਗੜਾ ਲਵਾ ਰਹੇ ਹੋ ਕੋਈ ਗੱਲ ਨਹੀਂ ਕੋਈ ਗੱਲ ਨੀ। ਅਗਲੀ ਰਗੜ ਇੰਜ ਹੋਣੀ ਚਾਹੀਦੀ ਹੈ। ਉਹ ਯਾਰ ਤੈਨੂੰ ਇੰਨੀਆਂ ਗੱਲਾਂ ਯਾਰ ਦੋ ਭੈਣਾਂ ਪਾ ਡਰਾਮਾ ਲਵਾ ਲਾ ਤੇਰੀਆਂ ਫਿਲਮ ਬਣ ਰਹੀ ਹੈ ਵਿੱਚ ਭੌਂਕੀ ਹੀ ਜਾਂਦਾ ਹੈ। ਫਿਲਮ 'ਚ ਪਤਾ ਨਹੀਂ ਕੁੱਤਾ ਬੋਕਰ ਬੈਠੇ ਆ ਪਿੱਛੇ ਆ ਪਿੱਛੇ। ਆਉਣ ਦੇ ਸੱਜੇ ਕੱਟ ਕੇ ਖੱਬੇ ਆਉਣ ਦੇ ਉਹ ਖੰਬੇ ਜੀ ਜੀ ਅਗਲੀ ਰਗੜ ਭਲਾ ਕਿੱਦਾਂ ਹੋਣੀ ਚਾਹੀਦੀ? ਹਾਂਜੀ ਦੱਸੋ ਬੁੱਲ ਤੇ ਬੁੱਲ ਚੜਿਆ ਹੋਇਆ। ਪਾਣੀ ਮਾਰ ਦੋ ਖੂਨ ਆਉਣ ਲੱਗ ਗਿਆ। ਕੈਮਰਾ ਰਗੜ ਦਾ ਮੂੰਹ ਉਧਰ ਸਮਝ ਐਕਸ਼ਨ। ਓਏ ਓਏ
ਓਏ ਹੋਏ ਰਗੜ ਡੋਲਦੀ ਆ ਰਗੜ। ਅੱਗੇ ਮੂੰਹ ਰੱਖ ਲਓ। ਐਕਸ਼ਨ। ਓਏ ਹੋਏ ਬੈਠ ਕਮਾਲ ਆ ਮੇਰਾ ਭਰਾ ਸਾਰਾ ਕੰਮ ਸਿੱਖੇ ਆ। डायरेक्टर साहब सीन चेंज करवाओ ना। ਸੀਨੇ ਆ ऐ नहीं मेरे को रगड़ वाला हो रहा। ਓਏ 5 ਮਿੰਟ ਅੰਦਰ ਆ ਸਾਰੀਆਂ ਰਗੜਾਂ ਦੂਰ। ਫਿਲਮ ਦੇ ਵਿੱਚ ਤੁਹਾਡਾ ਪਿਓ ਮਰ ਗਿਆ। ਲੈ ਮੇਰਾ ਪਿਓ ਕਾ ਤਾਂ ਮਰੇ ਤੁਹਾਡੇ ਮਰਨ ਸਾਰੇ। ਲੈ ਮੇਰਾ ਪਿਓ ਮਰ ਗਿਆ। ਯਾਰ ਉਹਨਾਂ ਨੇ ਜੈਨੂਇਨ ਮਾਰਨਾ ਤੇ ਆਰਟੀਫੀਸ਼ੀਅਲ ਮਾਰਨ ਦੇ। ਤੇਰਾ ਮੂੰਹ ਵੇਖੋ ਇਹਦਾ ਯਾਰ ਇਹ ਐਚਡੀ ਮੂੰਹ 2023 ਮਾਡਲ ਹੈ। ਜੀਓ ਮੋਟਰਵੇ ਦੇ ਅੱਛਾ ਜੀ। ਇਹਦੇ ਮੂੰਹ ਤੇ ਬੜੀ ਛਿੱਟਾਂ ਪੈਣੀਆਂ। जी ਜੀ सीन करवाओ ना। ਉਹ ਤੁਹਾਡੇ ਪਿਓ ਦੀ ਲਾਸ਼ ਪਈ ਹੈ। अच्छा ਆਕੜੀ ਆ ਉਹ ਜਿਹੜੀ। अच्छा जी ਤੈਨੂੰ ਕਿਸੇ ਨੇ ਕਿਹਾ ਕਿ ਤੇਰਾ ਪਿਓ ਮਰ ਗਿਆ ਤੇ ਤੂੰ ਰੋਂਦੀ ਆ ਰਹੀ। ठीक। ਸਟਾਰਟ ਔਨ ਕੈਮਰਾ ਐਕਸ਼ਨ। लो जी मेरा भी प्यो मर गया जी। अब्बा मर गया है। ਪਿਓ ਤੇਰਾ ਤਾਸ਼ ਤੇ ਬੈਠਾ ਹੈ ਖੋਤੀ ਦੀਏ। ਤੈਨੂੰ ਪਿਓ ਦਾ ਨਹੀਂ ਪਤਾ ਕਿੱਦਾਂ ਮਰਦਾ ਆ। ਤੈਨੂੰ ਚਾਹੀਦਾ ਰਕਸ਼ੇ ਤੋਂ ਉਤਰਦੇ ਹੀ ਰੌਲਾ ਪਾ ਦੇ। ਆਵੇ ਜਦੋਂ ਅੱਬਾ ਮਰਿਆ ਹੋਵੇ ਨਾ ਪੂਰੇ ਤਰੀਕੇ ਨਾਲ ਵੈਰ ਪਾਉਣਾ ਚਾਹੀਦਾ। ਇਹਨਾਂ ਨੂੰ ਪਤਾ ਲੱਗੇ ਇੰਜ ਕਰਕੇ ਪੂਰਾ ਬਣਿਆ ਉਹਨਾਂ ਨੂੰ ਪਤਾ ਲੱਗੇ ਅਫਸੋਸ ਕਰਨਾ। ਐਵੇਂ ਮਰਿਆ ਬਾਲਾ ਉਹ ਮਰ ਗਿਆ ਮੇਰਾ ਕਾਲਾ ਮਰ ਗਿਆ। ऐसे होते ना नहीं यार पागल जमाने की। जी ਸਟਾਰਟ ਔਨ जी ਕੈਮਰਾ ਐਕਸ਼ਨ। लो जी आज अब्बा भी मर गया जी। अब्बा ਅੱਬਾ ਅੱਬਾ ਤੀਸਰੀ ਪੜਦਾ ਆ। ਪਿੰਡ ਖਤੀਏ ਅੱਬਾ ਮਰਿਆ ਆ ਤੇਰਾ। ਬਾਟਵਾ डायरेक्टर साहब लाश कोई रखो ते फिर ही रोवांगी। एवें किवें पता चलेगा। ਤੇ ਲਾਸ਼ ਵੀ ਹੈਗੀ ਸਾਡੇ लाश पैदा करो। ਇਧਰ ਆ ਓ ਇਧਰ ਆ। No, मैं fresh national no. ਓਏ ਆਇਆ ਤੈਨੂੰ ਫਿਲਮ 'ਚ ਰੋਲ ਮਿਲਣ ਦੇ ਆ। ਸਾਲਿਆ ਉਦਾਂ ਵੀ ਤੇ ਲਈਏ ਪੱਖਰ ਵਾਲੀ ਸਾਈਡ ਤੇ ਲਾਸ਼ਾਂ ਖਾਣਾ ਹੀ ਹੈ। ਤੇ ਲੰਮੇ ਐ ਲਾਸ਼ ਆ। हाँ मैं ਇਹ ਹਰਾਮ ਦੇ ਦਫ਼ਤਰ 'ਚ ਮਰਿਆ ਹੈ।